PPTV ਦੇ ਨਾਲ ਮੈਂ ਮੀਆਂ ਆਸਫ ਅਲੀ ਤੇ ਮੌਜੂਦ ਹਾਂ ਮੈਂ ਇੱਥੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਨਾਲ ਅਜੀਤਾ ਜੀ ਬਾਜ਼ਾਰ ਆ ਜਿੱਥੇ ਅਸੀਂ ਖੜੇ ਹਾਂ ਤੇ ਇਸ ਟਾਈਮ ਮੇਰੇ ਨਾਲ ਇੰਡੀਆ ਤੋਂ ਆਇਆ ਹੋਇਆ ਇੱਕ ਸਿੱਖ ਕਪਲ ਵੀ ਮੌਜੂਦ ਹੈ। ਇਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਂ ਜੀ ਤੁਹਾਡਾ? ਗੁਰਦਰਸ਼ਨ ਸਿੰਘ ਜੀ। ਤੁਹਾਡਾ ਕੀ ਨਾਮ ਜੀ? ਗੁਰਮੀਤ ਕੌਰ। ਤੇ ਕਿੱਥੋਂ ਆਏ ਹੋ? ਲੁਧਿਆਣਾ ਜ਼ਿਲ੍ਹਾ ਜਗਰਾਉਂ, ਤਹਿਸੀਲ ਜਗਰਾਉਂ, ਪਿੰਡ ਸ਼ੇਰਪੁਰ ਕਲਾਂ। ਅੱਛਾ, ਤੇ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ। ਉੱਦਾਂ ਕਦੀ ਪਿਲਗ੍ਰਮ ਵੀਜ਼ੇ ਤੇ ਆਏ ਹੋ ਨਨਕਾਣਾ ਸਾਹਿਬ? ਨਹੀਂ ਜੀ। ਅੱਛਾ, ਹਾਂਜੀ, ਪਹਿਲੀ ਵਾਰ ਆਏ ਹਾਂ। ਅੱਛਾ, ਪਹਿਲੀ ਵਾਰੀ ਇੱਥੇ ਆਏ ਹੋ। ਜੀ। ਤੇ ਪਹਿਲੇ ਕਦੋਂ ਦਾ ਸੋਚਿਆ ਸੀ ਕਿ ਇੱਥੇ ਆਣਾ ਤੁਸੀਂ ਕਦੀ? ਵੈਸੇ ਹੀ ਉੱਦਾਂ ਹੀ ਸਬੱਬ ਬਣ ਗਿਆ ਜੀ, ਅਜੇ ਤਾਂ ਕੋਈ ਸੋਚਿਆ ਨਹੀਂ ਸੀ। ਅੱਛਾ। ਹਾਂਜੀ। ਤੇ ਅੱਛਾ, ਤੁਸੀਂ ਦੋਵੇਂ ਜਣੇ ਨਾਲ ਬੱਚਿਆਂ ਨੂੰ ਵੀ ਲੈ ਕੇ ਆਏ ਹੋ ਕਿ ਨਹੀਂ? ਨਹੀਂ ਜੀ, ਬੱਚਿਆਂ ਨੂੰ ਨਹੀਂ ਲੱਗੇ, ਦੋਨੇ ਆਏ। ਤੇ ਬੱਚਿਆਂ ਨੂੰ ਵੀ ਲੈ ਆਉਣਾ ਸੀ ਨਾਲ? ਹਾਂਜੀ, ਬੱਚਿਆਂ ਨੂੰ ਨਹੀਂ, ਬਸ ਟਾਈਮ ਤੇ ਹੀ ਬਣਿਆ ਸੀਗਾ ਸਾਡਾ ਪ੍ਰੋਗਰਾਮ। ਨਹੀਂ ਟਾਈਮ ਬਣਿਆ ਜੀ। ਅੱਛਾ। ਹਾਂਜੀ। ਅੱਛਾ, ਇੱਥੇ ਪਾਕਿਸਤਾਨ ਤੁਸੀਂ ਆਏ ਹੋ ਤੇ ਇੱਥੇ ਤੁਸੀਂ ਹੁਣ ਦੇਖ ਰਹੇ ਹੋ, ਘੁੰਮ ਰਹੇ ਹੋ, ਫਿਰ ਰਹੇ ਹੋ, ਲੋਕਾਂ ਨੂੰ ਵੀ ਮਿਲ ਰਹੇ ਹੋ, ਤੇ ਕੋਈ ਐਸੀ ਗੱਲ ਜਿਹੜੀ ਤੁਹਾਡੇ ਦਿਲ 'ਚ ਹੋਵੇ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋਵੋ ਪਾਕਿਸਤਾਨੀਆਂ ਨੂੰ? ਕੈਮਰਾ ਤੁਹਾਡੇ ਸਾਹਮਣੇ ਆ। ਬਹੁਤ ਚੰਗੇ ਆ ਜੀ ਪਾਕਿਸਤਾਨੀ। ਸਾਨੂੰ ਜਿਹੜਾ ਵੀ ਮਿਲਦਾ ਉਹ ਕਹਿੰਦਾ ਸਾਡੇ ਨਾਲ ਸੈਲਫੀ ਲਓ, ਸਾਡੇ ਨਾਲ ਫੋਟੋ ਕਰੋ। ਸਾਰੇ ਮਿਲਦੇ ਆ ਜੀ, ਬਹੁਤ ਚੰਗੀ ਤਰ੍ਹਾਂ ਮਿਲੇ ਆ, ਯਾਨੀ ਸਾਰੇ। ਹਾਂਜੀ, ਜਿੰਨੇ ਵੀ ਇੱਥੇ ਮਿਲੇ ਆ ਸਾਰੇ ਬਹੁਤ ਅੱਛੀ ਤਰ੍ਹਾਂ ਮਿਲੇ ਆ ਜੀ। ਭੱਜ ਕੇ ਮਿਲਦੇ ਆ, ਪਿਆਰ ਆਪਦਿਆਂ ਵਾਂਗੂ ਕਰਦੇ ਆ ਜੀ। ਉੱਥੇ ਕੋਈ ਵੀ ਇੱਦਾਂ ਮਤਲਬ ਹੈ ਨਹੀਂ ਗਾ ਜੀ ਵੀ ਕੋਈ ਉਹ ਨਫ਼ਰਤ ਵਾਲੀ ਭਾਵਨਾ ਜਾਣੀ ਬਿਲਕੁਲ ਵੀ ਹੈ ਨਹੀਂ। ਆਪਸ ਵਿੱਚ ਚੰਗੀ ਤਰ੍ਹਾਂ ਮਿਲਦੇ ਆ ਜੀ। ਬਹੁਤ ਵਧੀਆ ਲੱਗਿਆ ਮਿਲ ਕੇ ਉਹਨਾਂ ਨਾਲ, ਬਹੁਤ ਪਿਆਰ ਕਰਦੇ ਨੇ, ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ। ਕੀ ਨਾਮ? ਤੇਜਵੰਤ ਸਿੰਘ। ਅੱਛਾ, ਤੇ ਤੁਹਾਡਾ ਕੀ ਨਾਮ? ਨਵਜੋਤ ਕੌਰ। ਅੱਛਾ, ਤੇ ਲੁਧਿਆਣੇ ਤੋਂ ਹੀ ਦੋਨੋਂ? ਹਾਂਜੀ, ਲੁਧਿਆਣਾ ਜਗਰਾਉਂ। ਅੱਛਾ, ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ। ਅੱਛਾ, ਇਹ ਸਵਾਲ ਤਾਂ ਜ਼ਾਹਿਰੀ ਗੱਲ ਹਰ ਵਾਰੀ ਹਰ ਕਿਸੇ ਕੋਲੋਂ ਪੁੱਛਣਾ ਪੈਂਦਾ ਸਾਨੂੰ। ਕਈ ਹੁੰਦੇ ਆ ਨਾ ਕਿ ਦੂਜੀ ਵਾਰੀ ਆ ਰਹੇ, ਕਈ ਪਹਿਲੇ ਵੀ ਆ ਰਹੇ ਆ, ਕਈ ਉਹਦਾ ਨਨਕਾਣਾ ਸਾਹਿਬ ਵੀ ਹੋ ਕੇ ਜਾਂਦੇ ਆ। ਤੇ ਅੱਛਾ, ਤੇ ਇੱਥੇ ਪਹਿਲੀ ਵਾਰੀ ਤੁਸੀਂ ਇੱਥੇ ਆਏ ਹੋ ਦਰਬਾਰ ਸਾਹਿਬ 'ਤੇ? ਹਾਂਜੀ। ਪਹਿਲੇ ਵੀ ਕਦੀ ਸੋਚਿਆ ਸੀ ਕਿ ਇੱਥੇ ਆਉਣ ਦਾ ਮੌਕਾ ਮਿਲੇਗਾ? ਹਾਂ, ਸੋਚਿਆ ਸੀ ਪਿਛਲੀ ਵਾਰ ਵੀ, ਉਦੋਂ ਮੌਕਾ ਨਹੀਂ ਲੱਗਾ ਜਦੋਂ ਕੋਰੀਡੋਰ ਖੁੱਲ੍ਹਿਆ। ਪਰ ਫਿਰ ਹੁਣ ਸਾਡੇ ਰਿਲੇਟਿਵ ਇੱਥੇ ਹੈਗਾ ਫਤਿਹਗੜ੍ਹ ਚੂੜੀਆਂ ਸਾਹਿਬ ਰਹਿੰਦੇ, ਤੇ ਉੱਥੋਂ ਫਿਰ ਉਹਨਾਂ ਨੇ ਆਉਣਾ ਸੀ, ਉਹਨਾਂ ਨੇ ਨਾਲ ਸਾਨੂੰ ਵੀ ਕਿਹਾ ਵੀ ਚੱਲੀਏ ਆਪਾਂ। ਅੱਛਾ। ਉਹਨਾਂ ਨੇ ਗੱਲ ਕੀਤੀ ਕਿ ਆਪਾਂ ਜ਼ਰੂਰ ਜਾ ਕੇ ਆਉਣਾ। ਅੱਛਾ, ਨਹੀਂ ਤੁਹਾਡੇ ਵੱਲੋਂ ਅਪਲਾਈ ਉਹਨਾਂ ਨੇ ਕੀਤਾ ਸੀ? ਅਪਲਾਈ ਹਾਂਜੀ ਉਹਨਾਂ ਨੇ ਕੀਤਾ, ਮਤਲਬ ਅਸੀਂ ਉਹਨਾਂ ਨੂੰ ਪਾਸਪੋਰਟ ਵਗੈਰਾ ਭੇਜੇ। ਅੱਛਾ। ਤੇ ਉਹਨਾਂ ਨੇ ਇੱਥੇ ਅਪਲਾਈ ਕਰ ਦਿੱਤਾ। ਅੱਛਾ, ਤੇ ਇੱਥੇ ਉਹਨਾਂ ਨੇ ਅਪਲਾਈ ਕੀਤਾ, ਤੁਸੀਂ ਆ ਕੇ ਪਹਿਲੇ ਉਦੋਂ ਕਦੀ ਡੇਰਾ ਸਾਹਿਬ, ਡੇਰਾ ਬਾਬਾ ਨਾਨਕ 'ਤੇ ਆਏ ਸੀ? ਨਹੀਂ ਨਹੀਂ। ਅੱਛਾ, ਨਹੀਂ ਆਏ। ਅੱਛਾ, ਦੂਰਬੀਨ ਰਾਹੀਂ ਵੀ ਕਦੀ ਦਰਸ਼ਨ ਨਹੀਂ ਕੀਤੇ? ਨਹੀਂ ਨਹੀਂ। ਅੱਛਾ। ਉੱਦਾਂ ਆਪਣੇ ਅੰਮ੍ਰਿਤਸਰ ਦਰਬਾਰ ਸਾਹਿਬ ਆ ਕੇ ਉੱਥੋਂ ਵਾਪਸ ਚਲੇ ਗਏ। ਅੱਛਾ, ਤੁਸੀਂ ਦੱਸੋ ਜੀ ਭਾਬੀ। ਹਾਂਜੀ, ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਤੇ ਪਹਿਲਾਂ ਇੰਝ ਲੱਗਦਾ ਜਿਵੇਂ ਅਸੀਂ ਸਿੰਗਾਪੁਰ ਗਏ, ਜਦੋਂ ਉੱਥੇ ਗਏ ਇੰਝ ਲੱਗਦਾ ਜਿਵੇਂ ਕਿਸੇ ਵਿਦੇਸ਼ੀ ਧਰਤੀ 'ਤੇ ਆ, ਕਿਸੇ ਓਪਰੇ ਦੇਸ਼ 'ਚ ਆ। ਪਰ ਇੱਥੇ ਵੀ ਲੱਗ ਰਿਹਾ ਸੀ ਸਵੇਰ ਤੋਂ ਕਿ ਪਾਕਿਸਤਾਨ ਜਾਣਾ, ਪਰ ਜਦੋਂ ਇੱਥੇ ਆਏ ਲੱਗਿਆ ਹੀ ਨਹੀਂ ਕਿ ਕੋਈ ਹੋਰ ਦੇਸ਼ ਹੈ। ਉਹੀ ਧਰਤੀ, ਉਹੀ ਲੋਕ, ਉਹੀ ਬੋਲੀ, ਇੰਝ ਲੱਗਿਆ ਕਿ ਆਪਣੇ ਦੇਸ਼ 'ਚ ਲੱਗ ਹੀ ਨਹੀਂ ਰਿਹਾ ਕਿ ਵਿਦੇਸ਼ ਹੈ। ਤੇ ਬੜਾ ਵਧੀਆ ਲੱਗਿਆ ਇਹ ਉਪਰਾਲਾ, ਜਿਸ ਨਾਲ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਆਪਣੇ ਬਾਬਾ ਜੀ ਜਿੱਥੇ ਸਾਡੇ 18 ਸਾਲ ਰਹੇ ਨੇ, ਖੇਤੀ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਦੀ ਧਰਤੀ 'ਤੇ ਅਸੀਂ ਆ ਸਕੇ ਹਾਂ। ਤੇ ਹੁਣ ਪਾਕਿਸਤਾਨ ਸਰਕਾਰ ਤੇ ਦੂਸਰਾ ਇੰਡੀਆ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੀ ਕਿ ਜਿਵੇਂ ਇੱਥੇ ਕੋਰੀਡੋਰ ਬਣਿਆ ਹੈ, ਇਵੇਂ ਨਨਕਾਣਾ ਸਾਹਿਬ ਤੱਕ ਵੀ ਕੋਰੀਡੋਰ ਬਣੇ, ਤਾਂ ਕਿ ਅਸੀਂ ਬਾਬਾ ਜੀ ਦੇ ਉਸ ਸਥਾਨ ਦਾ ਨਨਕਾਣਾ ਸਾਹਿਬ ਵਿੱਚ ਵੀ ਦਰਸ਼ਨ ਕਰ ਸਕੀਏ, ਜਿਹੜੇ ਕਿ ਅਸੀਂ ਅਰਦਾਸ ਵਿੱਚ ਵੀ ਮੰਗਦੇ ਹਾਂ ਉਹਨਾਂ ਤੋਂ ਕਿ ਪਰਮਾਤਮਾ ਕਰੇ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਹੋਣ। ਤੇ ਇਵੇਂ ਕੋਈ ਕੋਰੀਡੋਰ ਬਣਾ ਦੇਣ, ਬਾਕੀ ਪਾਕਿਸਤਾਨ ਵਿੱਚ ਬੇਸ਼ੱਕ ਨਾ ਜਾਣ ਦੇਣ, ਉਸ ਕੋਰੀਡੋਰ, ਉਸ ਬੱਸ ਦੇ ਰਸਤੇ ਅਸੀਂ ਨਨਕਾਣਾ ਸਾਹਿਬ ਜਾ ਕੇ ਵਾਪਸ ਆ ਜਾਈਏ। ਨਫ਼ਰਤ ਹੈ ਨਹੀਂ, ਸਰਕਾਰਾਂ ਦੀ ਵਧਾਈ ਹੋਈ ਹੈ, ਲੋਕਾਂ 'ਚ ਤਾਂ ਕੋਈ ਨਫ਼ਰਤ ਨਹੀਂ ਹੈ। ਇੱਥੋਂ ਦੇ ਲੋਕੀ ਬਹੁਤ ਪਿਆਰ ਨਾਲ ਮਿਲੇ, ਬਹੁਤ ਜ਼ਿਆਦਾ ਪਿਆਰ ਨਾਲ ਮਿਲੇ। ਇੰਨੇ ਤਾਂ ਸੋਚਿਆ ਨਹੀਂ ਸੀ ਵੀ ਇੰਨਾ ਪਿਆਰ ਨਾਲ ਮਿਲਦੇ ਆ, ਠੀਕ ਨਹੀਂ। ਹਾਲਾਂਕਿ ਜਦੋਂ ਉੱਥੇ ਸੀ, ਉੱਥੇ ਅੱਜ ਤੋਂ ਕੋਈ 20-25 ਸਾਲ ਪਹਿਲਾਂ ਇਵੇਂ ਹੁੰਦਾ ਸੀ, ਪਾਕਿਸਤਾਨ 'ਚ ਪਤਾ ਨਹੀਂ ਕੀ ਹੈ, ਪਰ ਇੱਥੇ ਆ ਕੇ ਲੱਗਦਾ ਸਾਡੇ ਵਰਗੇ ਸਾਡੇ ਨੂੰ ਵੱਧ ਪਿਆਰ ਕਰਦੇ ਇਹ, ਠੀਕ ਨਹੀਂ। ਬਹੁਤ ਵਧੀਆ ਸਵਾਲ ਲੋਕਾਂ ਦਾ, ਸਰਕਾਰਾਂ ਨੇ ਫਰਕ ਪਾਇਆ ਹੋਇਆ ਲੋਕਾਂ ਦੇ ਮਨਾਂ 'ਚ। ਪਹਿਲਾਂ 1947 ਤੋਂ ਪਹਿਲਾਂ ਇੱਕੋ ਹੀ ਦੇਸ਼ ਸੀ, ਤੇ ਤਾਂ ਹੀ ਸਾਡੀ ਕਾਫੀ ਇੱਕ ਦੂਜੇ ਦੇਸ਼ ਨਾਲ ਸਾਰਾ ਕੁਝ ਮਿਲਦਾ, ਤੇ ਤਾਂ ਕਰਕੇ ਬੜਾ ਵਧੀਆ ਲੱਗਿਆ ਹੀ ਨਹੀਂ ਕਿ ਵਿਦੇਸ਼ ਦੀ ਧਰਤੀ 'ਤੇ ਨਹੀਂ। ਇੱਥੇ ਕੋਈ ਸ਼ੱਕ ਨਹੀਂ ਕਿ ਲੱਗਣਾ ਵੀ ਨਹੀਂ, ਜ਼ਾਹਿਰ ਹੈ ਇੱਕੋ ਖੁਸ਼ੀ ਹੈ, ਸਾਰਾ ਇਲਾਕਾ ਵੀ ਇੱਕੋ ਹੀ ਆ, ਤੇ ਆਪਸ 'ਚ ਪਿਆਰ ਮੁਹੱਬਤ ਜਿਹੜਾ ਵਾ ਉਵੇਂ ਹੀ ਆ। ਅੱਛਾ, ਤੇ ਇੱਥੇ ਤਾਂ ਚਲੋ ਅੱਜ ਤੁਸੀਂ, ਇਸ ਤੋਂ ਪਹਿਲੇ ਵੀ ਤੁਹਾਨੂੰ ਪਾਕਿਸਤਾਨ ਦੇ ਬਾਰੇ ਕੋਈ ਜਾਣਕਾਰੀ ਸੀ? ਪਾਕਿਸਤਾਨ ਬਾਰੇ ਪੜ੍ਹਿਆ ਹੈ, ਪਰ ਦੂਸਰਾ ਪਹਿਲੀ ਵਾਰੀ ਦੇਖਿਆ ਜਾਂ ਨੇੜੇ ਤੋਂ ਪਹਿਲੀ ਵਾਰੀ ਵਾਚਣ ਦਾ ਮੌਕਾ ਮਿਲਿਆ। ਅੱਛਾ,
ਨਹੀਂ ਪਾਕਿਸਤਾਨ ਦਾ ਹੁੰਦਾ ਨਾ ਕੋਈ ਫਿਲਮ ਕੋਈ ਡਰਾਮਾ ਕੋਈ ਹੀਰੋ ਹਾਂਜੀ ਪਹਿਲਾਂ ਮੈਂ ਜਦੋਂ ਅਨਮੈਰਿਡ ਸੀ ਉਦੋਂ ਬਹੁਤ ਪਾਕਿਸਤਾਨੀ ਡਰਾਮੇ ਦੇਖਦੀ ਸੀ ਤੇ ਐਕਟਿੰਗ ਜਿਹੜੀ ਹੈ ਇੱਧਰਲੇ ਲੋਕਾਂ ਦੀ ਪੰਜਾਬੀ ਬਹੁਤ ਵਧੀਆ ਹੁੰਦੀ ਹੈ ਤੇ ਮੈਨੂੰ ਉਹ ਡਰਾਮੇ ਬੜੇ ਪਸੰਦ ਸੀ ਲਗਾਤਾਰ ਦੇਖਦੇ ਰਹੇ ਹਾਂ ਹੁਣ ਹੌਲੀ ਹੌਲੀ ਜ਼ਿਹਨ ਚੋਂ ਨਿਕਲ ਗਿਆ ਕਾਫੀ ਸਾਲ ਪਹਿਲਾਂ ਹੁਣ ਦੂਸਰਾ ਪਾਕਿਸਤਾਨੀ ਡਰਾਮਿਆਂ ਨਾਲ ਥੋੜਾ ਜਿਹਾ ਟੁੱਟ ਗਏ ਆ ਨਹੀਂ ਹੁਣ ਆਪਣੇ ਫੇਸਬੁੱਕ ਤੇ YouTube ਤੇ ਦੇਖ ਤੇ ਹਾਂ ਹੁਣ ਇਹ ਦੇਖਦੇ ਹੁੰਦੇ ਆ ਕਈ ਵਾਰੀ ਹਾਂਜੀ ਕਾਮੇਡੀ ਸ਼ੋਅ ਇਹ ਦੇਖਦੇ ਹੁੰਦੇ ਆ ਤੇ ਇਹਨਾਂ ਦੀ ਮੈਨੂੰ ਐਕਟਿੰਗ ਬੜੀ ਵਧੀਆ ਲੱਗਦੀ ਹੁੰਦੀ ਹੈ ਸਾਡੇ ਲੋਕਾਂ ਨਾਲੋਂ ਵੀ ਐਕਟਿੰਗ ਵਧੀਆ ਲੱਗੀ ਹੈ ਕਈ ਕਿਰਦਾਰ ਵਧੀਆ ਨਿਭਾਉਂਦੇ ਹੁੰਦੇ ਆ ਨਹੀਂ ਤੁਸੀਂ ਇੱਕ ਗੱਲ ਕੀਤੀ ਕਿ ਜਦੋਂ ਤੁਸੀਂ ਅਨਮੈਰਿਡ ਸੀ ਉਦੋਂ ਪਾਕਿਸਤਾਨੀ ਡਰਾਮੇ ਦੇਖ ਰਹੇ ਸੀ ਵਿਆਹ ਤੋਂ ਬਾਅਦ ਸਰਦਾਰ ਜੀ ਨੇ ਦੇਖਣ ਹੀ ਨਹੀਂ ਦਿੱਤੇ ਨਹੀਂ ਇਹਨਾਂ ਨੇ ਨਹੀਂ ਮਨਾ ਕੀਤਾ ਪਰ ਆਪਦੀ ਲਾਈਫ ਬਿਜ਼ੀ ਹੋ ਗਈ ਤੇ ਬੱਚਿਆਂ ਦੇ ਪਾਲਣ ਪੋਸ਼ਣ ਵੱਲ ਜਾਂ ਉਧਰ ਧਿਆਨ ਹੋ ਗਿਆ ਜੌਬ ਕਰਦੀਆਂ ਉਧਰ ਦੂਸਰਾ ਨਿਕਲ ਜਾਂਦਾ ਟਾਈਮ ਤਾਂ ਕਰਕੇ ਟਾਈਮ ਘਟ ਗਿਆ ਅੱਛਾ ਟਾਈਮ ਘਟ ਗਿਆ